With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਸਾਡੇ ਦਰਸ਼ਕਾਂ ਨੂੰ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹ ਕੇ ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਵੀਰ ਬਲਜੀਤ ਸਿੰਘ ਜੀ ਦਾ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਭੈਣ ਨੀਲਮ ਕੌਰ ਜੀ ਅਤੇ TV 84 ਦੀ ਸਮੂਹ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਮੈਂ ਅੱਜ ਆਪ ਜੀ ਦੇ ਪ੍ਰੋਗਰਾਮ ਰਾਹੀਂ ਸਾਰੇ ਸਿੱਖ ਜਗਤ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਅੱਜ ਪੰਜਾਬ ਦੇ ਨੌਜਵਾਨ ਵਰਗ ਨੂੰ ਇੱਕ ਬਹੁਤ ਵੱਡੀ ਕ੍ਰਾਂਤੀ ਦੀ ਲੋੜ ਹੈ। ਆਪ ਜੀ ਦਾ ਇਹ ਪ੍ਰੋਗਰਾਮ 14 ਤੋਂ ਵੱਧ ਦੇਸ਼ਾਂ ਵਿੱਚ ਅਤੇ ਪੰਜਾਬੀ ਦਾ ਦਰਦ ਰੱਖਣ ਵਾਲੇ ਵੀਰਾਂ ਭੈਣਾਂ ਵੱਲੋਂ ਦੇਖਿਆ ਤੇ ਸੁਣਿਆ ਜਾਂਦਾ ਹੈ। ਮੈਂ ਸੋਚਦਾ ਹਾਂ ਕਿ ਅਸੀਂ ਇੱਕ ਪਿੰਡ ਪੱਧਰ ਤੋਂ ਸ਼ੁਰੂਆਤ ਕਰੀਏ ਕਿ ਅਸੀਂ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਆਪਸ ਦੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰੀਏ। ਡਾਕਟਰ ਸਾਹਿਬ, ਅੱਜ ਸਾਡੀ ਆਪਸੀ ਫੁੱਟ ਦਾ ਫਾਇਦਾ ਸਿੱਧਾ ਦੁਸ਼ਮਣ ਚੱਕ ਰਿਹਾ ਹੈ। ਮੈਂ ਆਪ ਜੀ ਦੇ ਸ਼ੋਅ ਦੇ ਮਾਧਿਅਮ ਨਾਲ ਇੱਕ ਅਪੀਲ ਸਾਰੇ ਪੰਜਾਬ ਤੋਂ ਤੇ ਵਿਦੇਸ਼ਾਂ 'ਚ ਬੈਠੇ ਵੀਰਾਂ ਨੂੰ ਕਰਨਾ ਚਾਹੁੰਦਾ ਹਾਂ ਕਿ ਆਪੋ ਆਪਣਾ ਫਰਜ਼ ਸਮਝ ਕੇ ਪਿੰਡਾਂ ਤੇ ਸ਼ਹਿਰਾਂ ਦੇ ਸਿੱਖਾਂ ਨੂੰ ਕੌਮੀ ਨਿਸ਼ਾਨੇ ਪ੍ਰਤੀ ਲਾਮਬੰਦ ਕਰਨ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਜੰਗੀ ਪੱਧਰ ਤੇ ਉਪਰਾਲੇ ਸ਼ੁਰੂ ਕਰਨੇ ਚਾਹੀਦੇ ਹਨ। ਐਵੇਂ ਛੋਟੀਆਂ ਗੱਲਾਂ ਤੇ ਆਪਾ ਖੋਣ ਦੀ ਬਜਾਏ ਡੂੰਘੀ ਵਿਚਾਰ ਕਰਨ, ਗੁਰੂ ਘਰਾਂ ਵਿੱਚ ਰੋਜ਼ ਇਕੱਠੇ ਹੋਣ ਤੇ ਕੌਮੀ ਵਿਚਾਰਾਂ ਦੀ ਸਾਂਝ ਪਾਉਣ। ਜੇ RSS ਭਾਰਤ ਭਰ ਵਿੱਚ 14,000 ਤੋਂ ਵੱਧ ਸ਼ਾਖਾਵਾਂ 'ਚ ਰੋਜ਼ ਇਕੱਠ ਕਰ ਸਕਦੀ ਹੈ ਤਾਂ ਸਿੱਖ ਕਿਉਂ ਨਹੀਂ? ਕੌਮੀ ਖਾਲਿਸਤਾਨ ਜਿੰਦਾਬਾਦ ਕਹਿਣ ਨਾਲ ਨਹੀਂ, ਉਪਰਾਲੇ ਕਰਨ ਨਾਲ ਬਣਨਾ ਹੈ। ਇਹ ਸੁਪਨਾ ਉਦੋਂ ਹੀ ਪੂਰਾ ਹੋਣਾ ਜਦੋਂ ਅਸੀਂ 100 ਚੋਂ 100% ਐਫਰਟ ਤਨ ਮਨ ਧਨ ਨਾਲ ਕਰੀਏ। ਇੱਕ ਗੱਲ ਹੋਰ, ਰੋਜ਼ ਦੋਨੋਂ ਵੇਲੇ ਵਾਹਿਗੁਰੂ ਅੱਗੇ ਅਰਦਾਸ ਵੀ ਕਰੀਏ। ਬਾਕੀ ਭੁੱਲ ਚੁੱਕ ਦੀ ਮਾਫੀ ਜੀ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜ਼ਿੰਦਾਬਾਦ। ਵੀਰ ਬਲਜੀਤ ਸਿੰਘ ਜੀ ਦਾ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਪੰਜਾਬ ਤੋਂ ਲਿਖਿਆ। ਉਹਨਾਂ ਨੇ TV 84 ਨੂੰ ਜਿਹੜਾ ਹੈ ਉਹ ਬੜੇ ਚੰਗੇ ਸ਼ਬਦਾਂ ਨਾਲ ਨਵਾਜਿਆ। ਉਹਨਾਂ ਨੇ ਕਿਹਾ ਕਿ ਵੀ 14 ਤੋਂ ਵੱਧ ਦੇਸ਼ਾਂ 'ਚ ਦੇਖਿਆ ਜਾਂਦਾ ਹੈ ਜੀ, ਔਰ ਜਿਹੜਾ ਮੈਸੇਜ ਪਹੁੰਚਦਾ ਹੈ। ਮੈਂ ਸਮਝਦਾ ਵੀ ਸ਼ਾਇਦ ਪਤਾ ਨਹੀਂ ਕਿਵੇਂ ਇਹਨਾਂ ਨੇ 14 ਦੀ ਫਿਗਰ ਲਈ। ਇਹ ਆਲਮੋਸਟ ਦੁਨੀਆ 'ਚ ਜਿੱਥੇ ਵੀ ਕਿਸੇ ਦੇ ਕੋਲ ਆਈਫੋਨ ਹੈ, ਸਮਾਰਟਫੋਨ ਹੈ, ਉਹ ਉਸ ਨੂੰ ਦੇਖਦੇ ਨੇ। ਔਰ ਜਿਹੜੀ ਸਾਡੀ ਵਿਊਅਰਸ਼ਿਪ ਹੈ ਔਰ ਰੇਡੀਓ ਪ੍ਰੋਗਰਾਮਾਂ ਲਈ ਹੋਰ ਦੂਰ ਤੱਕ ਇਹ ਪਹੁੰਚਦਾ ਹੈ ਜੀ। ਔਰ ਸਾਡੀ ਕੋਸ਼ਿਸ਼ ਵੀ ਇਹੀ ਸੀ ਜਦੋਂ ਇਸ ਦੀ ਸ਼ੁਰੂਆਤ ਹੋਈ, ਭਾਵੇਂ ਅਸੀਂ ਤੰਗ ਦਸਤੀਆਂ 'ਚੋਂ ਗੁਜ਼ਰ ਰਹੇ ਹਾਂ, ਅਜੇ ਵੀ ਉਹੀ ਹਾਲ ਹੈ। ਕੋਈ ਬਹੁਤ ਜਿਹੜਾ ਕੋਈ ਬ੍ਰਾਈਟ ਪਿਕਚਰ ਸਾਹਮਣੇ ਨਹੀਂ ਨਜ਼ਰ ਆਉਂਦੀ, ਕਿਉਂਕਿ ਬਹੁਤ ਵਾਰ ਇਹ ਸਾਡਾ ਇੱਕ ਕੌਮੀ ਸੁਭਾਅ ਬਣ ਗਿਆ
ਕਿ ਅਸੀਂ ਤਾਰੀਫ ਤਾਂ ਜ਼ਰੂਰ ਕਰਾਂਗੇ ਜਿੱਥੇ ਵੀ ਕੋਈ ਮਿਲਦਾ ਹੈ, ਜਦੋਂ ਵੀ ਕਿਤੇ ਕੋਈ ਸਾਡੇ ਸਟੂਡੀਓ ਆਉਂਦਾ ਹੈ ਲੰਘਦਾ ਪਲੰਘਦਾ ਜਾਂ ਦੂਜਾ ਵੀ, ਤੇ ਉਹ ਬੜਾ ਖੁਸ਼ ਹੁੰਦਾ ਹੈ। ਲਿਖਤਾਂ ਪੜ੍ਹ ਕੇ ਵੀ ਜਿਹੜੀਆਂ ਨੇ ਥਾਂ ਥਾਂ ਤੇ ਜਦੋਂ ਸਾਨੂੰ ਲਿਖਤਾਂ ਆਉਂਦੀਆਂ ਨੇ, ਸਾਨੂੰ ਲੱਗਦਾ ਹੈ ਕਿ ਵੀ ਸਾਡਾ ਬਹੁਤ ਵੱਡਾ ਬੇਸ ਬਣਿਆ ਜੀ। ਪਰ ਗੱਲ ਤਾਂ ਅਖੀਰ ਉਹ ਹੈ, ਜਿਵੇਂ ਕਿਸੇ ਨੇ ਲਿਖਿਆ ਸੀ ਕਿ ਕੋਈ ਪਟਿਆਲੇ ਆਉਣ ਲੱਗਾ ਪੋਠੋਹਾਰ ਦੇ ਬੈਲਟ ਤੋਂ, ਤੇ ਉਸ ਨੂੰ ਕਿਸੇ ਨੇ ਕਿਹਾ ਵੀ ਮੇਰੇ ਲਈ ਆਹ ਲੈ ਕੇ ਆਈ, ਕਿਸੇ ਨੇ ਕਿਹਾ ਉਹ ਲੈ ਕੇ ਆਈ, ਕਿਸੇ ਨੇ ਕਿਹਾ ਆਹ ਲੈ ਕੇ ਆਈ, ਤੇ ਉਹ ਵੀ ਸੁਣਦਾ ਗਿਆ, ਲਿਸਟ ਬਣਾਈ ਗਿਆ। ਔਰ ਜਦੋਂ ਤੁਰਨ ਲੱਗਾ ਤੇ ਇੱਕ ਬੀਬੀ ਭੱਜੀ ਆਈ, ਉਹਨੇ ਉਹਨੂੰ 4 ਆਨੇ ਦੇ ਕੇ ਕਿਹਾ, ਵੇ ਵੀਰਾ ਮੇਰੇ ਲਈ ਪਰਾਂਦੇ 2 ਚੰਗੇ ਲੈ ਕੇ ਆਈ। ਤਾਂ ਉਹਨੇ ਕਿਹਾ, ਬੀਬੀ ਪੈਸੇ ਸਿਰਫ ਤੂੰ ਹੀ ਦਿੱਤੇ ਨੇ, ਤੇਰੇ ਪਰਾਂਦੇ ਹੀ ਆਣਗੇ, ਹੋਰ ਤਾਂ ਲਿਸਟ ਹੀ ਹੈ। ਸੋ ਸਾਡੇ ਲਈ ਇਹ ਹੈ ਵੀ ਇਨ ਦਾ ਐਂਡ ਜਦੋਂ ਤੱਕ ਕੋਈ ਸਾਨੂੰ ਜਿਹੜੀ ਹੈ ਸੋਲਿਡ ਸਪੋਰਟ ਨਹੀਂ ਹੋਏਗੀ ਫਾਈਨੈਂਸ਼ੀਅਲ, ਖਾਸ ਤੌਰ ਤੇ ਐਡਮਿਰੇਸ਼ਨ ਆਪਣੀ ਥਾਂ ਹੈ, ਬਹੁਤ ਹੌਸਲਾ ਹੁੰਦਾ ਹੈ, ਚੰਗਾ ਹੁੰਦਾ ਹੈ, ਪਰ ਗੱਲ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਵੀ ਜੇ ਗੱਲਾਂ ਦਾ ਕੜਾਹ ਬਣਾਉਣਾ ਹੋਵੇ ਫਿਰ ਘਿਓ ਤਾਂ ਜਿੰਨਾ ਮਰਜ਼ੀ ਪਾਓ ਜੀ, ਪਰ ਜੇ ਗਰਾਊਂਡ ਤੇ ਅਸੀਂ ਸਾਨੂੰ ਇਹ ਵੀ ਇਤਰਾਜ਼ ਹੁੰਦਾ ਹੈ ਕਿ ਜੀ ਟੀਵੀ ਚੈਨਲਾਂ ਤੇ ਜਿਹੜੇ ਦੂਸਰੇ ਨੇ ਆਪਣੇ ਪੰਜਾਬੀ ਦੀ ਸੇਵਾ ਦੇ ਨਾਂ ਥੱਲੇ ਉਹ ਜੰਤਰੀ ਮੰਤਰੀ ਤੰਤਰੀ ਚਲਾਉਂਦੇ ਨੇ। ਉੱਥੇ ਦੇਖੋ ਜੀ ਸੌਦਾ ਸਾਧ ਦੀ ਐਡ ਮਹੀਨਾ ਚੱਲਦੀ ਰਹੀ, ਉੱਥੇ ਦੇਖੋ ਜੀ ਫਲਾਣੇ ਨੂੰ ਪ੍ਰਮੋਟ ਕਰਤਾ, ਅਮਰਿੰਦਰ ਨੂੰ ਪ੍ਰਮੋਟ ਕਰਤਾ, ਅਕਾਲੀਆਂ ਨੂੰ ਪ੍ਰਮੋਟ ਕਰਤਾ, ਸਭ ਸ਼ਿਕਾਇਤ ਕਰਨ ਤੇ ਨੇ। ਔਰ ਲੇਕਿਨ ਇਹ ਕਹਿ ਕੇ ਫਿਰ ਫੋਨ ਰੱਖਿਆ ਹੁੰਦਾ, ਸ਼ਿਕਾਇਤ ਹੀ ਹੁੰਦੀ ਹੈ। ਉਹਨਾਂ ਨੂੰ ਇਹ ਨਜ਼ਰ ਨਹੀਂ ਆਉਂਦਾ ਵੀ ਜਿਸ ਚੈਨਲ ਨੇ ਪੰਥਕ ਏਜੰਡਾ ਲੈ ਕੇ ਸਿੱਧੇ ਜਿਹੜੀ ਹੈ ਗੱਲ ਨੂੰ ਅੱਗੇ ਤੋਰਿਆ ਹੈ, ਸਿਆਸੀ ਤੌਰ ਤੇ ਕੋਈ ਕੰਪਰੋਮਾਈਜ਼ ਨਹੀਂ, ਸਿਧਾਂਤਕ ਤੌਰ ਤੇ ਕੋਈ ਕੰਪਰੋਮਾਈਜ਼ ਨਹੀਂ, ਪੰਜਾਬ 'ਚੋਂ ਜੋ ਬੈਸਟ ਸਾਡੀ ਟੀਮ ਕੱਢ ਸਕਦੀ ਹੈ। ਮੈਂ ਹਾਲਾਂਕਿ ਮੈਨੂੰ ਵੀ ਕਈ ਵਾਰੀ ਖੁਦ ਟਾਈਮ ਵਾਰਨਰ ਟੀਵੀ ਤੇ ਹੀ ਮੈਂ ਉਹ ਇੰਟਰਵਿਊ ਦੇਖਦਾ ਤੇ ਮੈਨੂੰ ਇਹ ਚੰਗਾ ਲੱਗਦਾ ਹੈ ਕਿ ਵੀ ਅਸੀਂ ਉਹਨਾਂ ਨੂੰ ਕੋਈ ਬਹੁਤੀਆਂ ਗਾਈਡਲਾਈਨਸ ਨਹੀਂ ਦਿੱਤੀਆਂ, ਪਰ ਉਹ ਕਿਸ ਕਿਸਮ ਦੇ ਲੋਕਾਂ ਨੂੰ ਜਾ ਕੇ ਇੰਟਰਵਿਊ ਕਰਦੇ ਨੇ, ਉਹਨਾਂ ਨੂੰ ਵੀ ਪਲੇਟਫਾਰਮ ਦਿੱਤਾ। ਜਿਵੇਂ ਕੱਲ ਦੇ ਪ੍ਰੋਗਰਾਮ 'ਚ ਕੋਈ ਰਿਚੀ ਕਰਕੇ, ਰਿਚੀ ਕਾਮਰੇਡ ਸੀ, ਨਵੇਂ ਜ਼ਮਾਨੇ ਦਾ ਵੀ ਪੱਤਰਕਾਰ ਰਿਹਾ, ਉਹਦਾ ਇੰਟਰਵਿਊ ਸੀ ਪੂਰਾ ਕਿ ਵੀ ਕੀ ਹੋਇਆ, ਉਹਨੇ ਬਿਆਨ ਕੀਤਾ ਵੀ ਉਹਦੇ ਨਾਲ ਡੇਰਾ ਬਿਆਸ 'ਚ ਕੀ ਹੋਇਆ, ਕਿਵੇਂ ਉਹਨੂੰ ਕੈਦੀ ਬਣਾ ਲਿਆ, ਕਿਵੇਂ ਉਹਦੀ ਮਾਰ ਕਟਾਈ ਹੋਈ, ਪਰ ਉਹ ਆਪਣੀ ਗੱਲ ਵੀ ਕਰ ਰਿਹਾ ਸੀ ਕਿ ਭਾਈ ਸਾਡਾ ਇਹ ਹੈ। ਸੋ ਅਸੀਂ ਇੱਕ ਪਲੇਟਫਾਰਮ ਦਿੱਤਾ ਹੈ ਵਿਰੋਧੀਆਂ ਨੂੰ ਵੀ ਅਸੀਂ। ਲੇਕਿਨ ਚਲੋ ਮੈਂ ਗੱਲ ਹੋਰ ਪਾਸੇ ਚਲੀ ਗਈ, ਬਲਜੀਤ ਸਿੰਘ ਹੋਰਾਂ ਦੀ ਲਿਖਤ ਤੋਂ ਸੀ ਕਿ ਭਾਈ ਉਹ ਸਮਝਦੇ ਨੇ ਵੀ ਸਾਡਾ ਸੁਨੇਹਾ ਜਾ ਰਿਹਾ, ਪਰ ਇਸ ਗੱਲ ਦਾ ਧਿਆਨ ਰਹੇ ਕਿ ਜੇ ਸਾਨੂੰ ਇਸ ਗੱਲ ਦੇ ਲਈ ਅਸੀਂ ਸਰਵਾਈਵ ਨਹੀਂ ਕਰ ਪਾਵਾਂਗੇ ਫਾਈਨੈਂਸ਼ੀਅਲੀ, ਤਾਂ ਫਿਰ ਜਿਹੜਾ ਮਾੜਾ ਮੋਟਾ ਇੱਕ ਪਲੇਟਫਾਰਮ ਬਣਿਆ ਹੋਇਆ ਇਹ ਵੀ ਜਾਂਦਾ ਲੱਗੇਗਾ ਜੀ। ਦੂਸਰੀ ਗੱਲ ਉਹਨਾਂ ਨੇ ਜਿਹੜੀ ਅਸਲੀ ਗੱਲ ਉਹਨਾਂ ਦਾ ਮੈਸੇਜ ਹੈ ਕਿ ਭਾਈ ਸਾਨੂੰ ਜਥੇਬੰਦਕ ਤੌਰ ਤੇ ਪਿੰਡ ਪੱਧਰ ਦੇ ਉੱਤੇ ਲਾਮਬੰਦ ਹੋਣ ਦੀ ਲੋੜ ਹੈ। ਔਰ ਉਹਨਾਂ ਨੇ ਕਿਹਾ ਵੀ ਜੇ 14,000 ਤੋਂ ਵੱਧ ਸ਼ਾਖਾਵਾਂ RSS ਵਾਲੇ ਖੜੇ ਕਰ ਸਕਦੇ ਨੇ, ਸੋ ਅਸੀਂ ਪਿੰਡ ਲੈਵਲ ਦੇ ਉੱਤੇ ਜਿਹੜੀ ਸਾਡੀ ਬੇਸਿਕ ਯੂਨਿਟ ਹੈ, ਜਿਹੜਾ ਸਿੱਖੀ ਦਾ ਬੇਸ ਹੈ, ਜਿੱਥੇ ਕਿ ਉੱਥੇ ਅਸੀਂ ਭਾਵੇਂ ਗੁਰਦੁਆਰਾ ਸਾਹਿਬਾਨ 'ਚ ਰੋਜ਼ ਦਾ ਇਕੱਠ ਹੋਏ, ਪੰਥਕ ਵਿਚਾਰਾਂ ਹੋਣ, ਭੇਦਭਾਵ ਮਿਟਾਈਏ, ਔਰ ਜਿਹੜਾ ਕੌਮੀ ਤੌਰ ਦੇ ਉੱਤੇ ਅਸੀਂ ਆਪਣੀ ਕੌਮੀ ਤਾਕਤ ਦੀ ਗੱਲ ਕਰੀਏ, ਕੌਮੀ ਨਿਸ਼ਾਨੇ ਦੀ ਗੱਲ ਕਰੀਏ। ਔਰ ਇਹ ਬਿਲਕੁਲ ਠੀਕ ਹੈ, ਨਾਰਿਆਂ ਦੀ ਇੱਕ ਆਪਣੀ ਸਿਗਨੀਫੀਕੈਂਸ ਹੈ। ਮੈਂ ਇਹ ਨਹੀਂ ਕਹਾਂਗਾ ਕਿ ਨਾਰੇ ਲਾਉਣ ਨਾਲ ਕੁਝ ਨਹੀਂ ਬਣਦਾ, ਇਹ ਠੀਕ ਹੈ, ਨਾਰੇ ਵੀ ਜ਼ਰੂਰੀ ਨੇ, ਨਾਰੇ ਡਿਫਾਈਨੈਂਸ ਦਾ ਤੁਹਾਡਾ ਪ੍ਰਤੀਕ ਨੇ, ਨਾਰੇ ਨਾ ਹੋਣ ਤਾਂ ਦੁਸ਼ਮਣ ਨੂੰ ਕਿਉਂ ਤਕਲੀਫ ਹੋਏ ਜੀ। ਲੇਕਿਨ ਕੱਲੇ ਨਾਰੇ ਲਾਉਣ ਨਾਲ ਗੱਲ ਨਹੀਂ ਬਣਦੀ ਹੈ, ਤੁਹਾਨੂੰ ਉਹਦੇ ਲਈ ਸਟ੍ਰੈਟੇਜਾਈਜ਼ ਕਰਨਾ। ਨਾਰੇ ਤੁਹਾਡੀ ਡਿਫਾਈਨੈਂਸ ਹੈ, ਤੁਹਾਡਾ ਇੱਕ ਉਸ ਦੇ ਵਿੱਚ ਵਿਸ਼ਵਾਸ ਦਾ ਮੁੜ ਪ੍ਰਗਟਾਵਾ ਹੈ। ਔਰ ਦੂਸਰਾ ਪਾਰਟ ਜਿਹੜਾ ਸਾਨੂੰ ਗ੍ਰਾਸ ਰੂਟ ਲੈਵਲ ਤੇ, ਔਰ ਜਿਵੇਂ ਇਹਨਾਂ ਨੇ ਕਿਹਾ ਵੀ ਦੁਸ਼ਮਣ ਤਾਂ ਫਾਇਦਾ ਚੱਕ ਰਿਹਾ, ਅੱਜ ਜਿਵੇਂ ਸੰਤ ਢੱਡਰੀਆਂ ਵਾਲਿਆਂ ਤੇ ਹਮਲਾ ਕਰਵਾਇਆ ਗਿਆ, ਹੁਣ ਇਹ ਕਿਸ ਪਾਸੇ ਵੱਲ ਵਧਾ ਰਹੇ ਨੇ। ਹੁਣ ਜਿਹੜੀ ਇਨਵੈਸਟੀਗੇਸ਼ਨ ਸੋ ਕਾਲਡ ਕਿਹਾ ਜਾਹਲਾ ਬਾਦਲ ਜਿਹੜਾ ਹੈ ਉਹ ਪਹੁੰਚ ਗਿਆ, ਸੁਖਬੀਰ ਬਾਦਲ ਵੀ ਉੱਥੇ ਅਫਸੋਸ ਕਰਨ ਨਾਲ ਆਪਣੇ DGP ਫਲਾਣੇ ਲੈ ਕੇ ਸਿਕਿਉਰਿਟੀ ਦੇ, ਉਹਨਾਂ ਨੇ ਕਿਹਾ ਜੀ ਆਪਣੀ ਸਿਕਿਉਰਿਟੀ ਕੋਲ ਰੱਖੋ, ਪਹਿਲਾਂ ਸਾਨੂੰ ਜਿਹੜਾ ਉਹ ਲੱਭ ਕੇ ਦਿਓ ਵੀ ਦੋਸ਼ੀ ਕੌਣ ਨੇ। ਔਰ ਜ਼ਾਹਰ ਹੈ ਵੀ ਕਿੱਧਰ ਨੂੰ ਜਾ ਰਿਹਾ, ਪੁਆਇੰਟ ਆਊਟ ਹੋ ਰਿਹਾ, ਪਰ ਕੁੱਲ ਮਿਲਾ ਕੇ ਜੇ ਦੋਸ਼ੀ ਆਂਦੇ ਵੀ ਨੇ ਔਰ ਜਿਹੜਾ ਉਹਦੇ ਨਾਲ ਜੋ ਵੀ ਜੁੜਿਆ ਹੋਏਗਾ, ਇਹ ਅਲਟੀਮੇਟਲੀ ਜ਼ੀਰੋ ਡਾਊਨ ਘਰੇਲੂ ਲੜਾਈ ਵਾਲੀ ਹੋ ਰਿਹਾ। ਉਹਦੇ 'ਚ ਇੱਕ ਫਿਰਕਾ ਦੂਜੇ ਵੱਲ, ਹੁਣ ਤੱਕ ਕੋਈ ਇਸ ਕਿਸਮ ਦਾ ਜਿਵੇਂ ਖੜਾ ਹੋਇਆ ਕੋਈ ਸੁੰਨੀ ਸ਼ੀਆ ਲਾਈਨ ਜਾਂ ਕੋਈ ਕੈਥੋਲਿਕ ਪ੍ਰੋਟੈਸਟੈਂਟ ਨਹੀਂ ਸੀ। ਬੇਸ਼ੱਕ ਨਰਕਧਾਰੀਆਂ ਦੇ ਨਾਲ ਇਸ ਕਿਸਮ ਦੀ ਲਾਈਨ ਖੜੀ ਹੋਈ, ਲੇਕਿਨ ਉਹ ਬਹੁਤ ਜਲਦੀ ਮਾਰਜਨਲਾਈਜ਼ ਹੋ ਗਏ। ਹੁਣ ਜੇ ਮੁੱਖ ਧਾਰਾ ਵਿਚਲੇ 5 ਕਕਾਰੀ ਅੰਮ੍ਰਿਤ ਦੇ ਉਸ ਕਾਨਸੈਪਟ 'ਚ ਯਕੀਨ ਰੱਖਣ ਵਾਲੀਆਂ ਧਿਰਾਂ ਵੀ ਆਪਸ ਦੇ ਵਿੱਚ ਉਲਝਣਗੀਆਂ, ਜਿਸ ਕਿਸਮ ਦਾ ਮੁਕਾਮ ਬਣਦਾ ਜਾ ਰਿਹਾ, ਅੱਗੋਂ
ਵਾਇਲੈਂਸ ਤਾਂ ਫਿਰ ਉਹ ਇੱਕ ਚੇਨ ਰਿਐਕਸ਼ਨ ਹੁੰਦਾ ਹੈ, ਇੱਕ ਨੇ ਦੂਸਰੇ ਦਾ ਨੁਕਸਾਨ ਕੀਤਾ ਹੈ, ਦੂਸਰਾ ਆਪਣੀ ਤਾਕਤ 'ਚ ਹੋਏਗਾ ਔਰ ਉਹਦਾ ਫਾਇਦਾ ਕਿਸ ਨੂੰ ਹੋਏਗਾ, ਅਲਟੀਮੇਟਲੀ ਐਨਮੀ ਦੇ ਖਾਤੇ 'ਚ ਹੀ ਪੈਂਦਾ ਹੈ। ਸੋ ਅਸੀਂ ਸਮਝਦੇ ਹਾਂ ਵੀ ਵੀਰ ਬਲਜੀਤ ਸਿੰਘ ਹੋਰਾਂ ਨੇ ਬਹੁਤ ਪਾਵਰਫੁਲ ਸੁਨੇਹਾ ਦਿੱਤਾ ਔਰ ਸਾਨੂੰ ਇਸ ਦੇ ਉੱਤੇ ਅਮਲ ਦਰਾਮਦ ਕਰਨ ਦੀ ਲੋੜ ਹੈ। ਜੀ ਡਾਕਟਰ ਸਾਹਿਬ, ਨੇ ਬ੍ਰੇਕ ਵਿਊਅਰਸ ਦੋਸਤਾਨਾ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।